ਤੁਹਾਡਾ ਨਾਂ ਕੀ ਹੈ ਮਾਤਾ ਜੀ? ਮੇਰਾ ਪ੍ਰੀਤਮ ਕੌਰ। ਪ੍ਰੀਤਮ ਕੌਰ। ਅੱਛਾ, ਤੁਹਾਡਾ ਜਨਮ ਕਿੱਥੇ ਹੋਇਆ? ਮੈਂ ਸਾਰਾ ਨੰਗਲ ਪੁੱਚਰ। ਇੰਡੀਆ ਤੋਂ ਫਰਮਾਇਸ਼ ਆਈ ਹੈ ਕਿਸ ਗੱਲ ਦੀ? ਉਹ ਮਾਈ ਉੱਥੇ ਇੱਥੋਂ ਨੰਗਲ ਦੀ ਸੀ ਮਾਈ। ਉਹ ਕਹਿੰਦੀ ਮੇਰਾ ਪਿੰਡ ਵਿਖਾ ਦਿਓ, ਬੜਾ ਯਾਦ ਆਉਂਦਾ ਹੈ। ਅੱਛਾ, ਉਸ ਮਾਈ ਨੂੰ ਹਾਂਜੀ ਤੇ ਵਿਖਾ ਦਿਓ ਉਹਨੂੰ। ਆ ਵਿਖਾਉਂਦੇ ਜੀ। ਮਿਹਰਬਾਨੀ। ਇੱਥੋਂ ਮੈਂ ਹੁਣ ਨੰਗਲ ਜਾਣਾ, ਨੰਗਲ ਪੁੱਛਰ ਤੇ ਜਾਣਾ ਸੜਕੇ ਸੜੇ ਲੱਗੇ ਆ ਜਾਣਾ ਰਜਵਾ ਰਜਵਾ ਕੀ ਨਹਿਰ। ਰਜਵਾ ਅੱਛਾ, ਸੂਏ ਸਵੇਰੇ ਇੱਕ ਕਿ ਪੱਕੀ ਸੜਕ ਹੈ? ਨਹੀਂ ਕੱਚਾ ਲੋ ਜੀ, ਸੁਖਵਿੰਦਰ ਭਾਈ ਜੀ, ਮਾਤਾ ਜੀ ਨੇ ਜਿਹੜਾ ਪਿੰਡ ਦੱਸਿਆ ਸੀ ਆਪਣਾ ਨੰਗਲ ਪੁੱਚਰ, ਪੁੱਚਰ ਅਲੱਗ ਹੈ, ਨੰਗਲ ਅਲੱਗ ਹੈ। ਤੇ ਇਹ ਮੈਂ ਪਹੁੰਚਿਆ ਵਾਂ ਨੰਗਲ ਵਾਂਡੋ ਤੋਂ ਕੋਟਲੀ ਮਕਬਰਾ, ਕੋਟਲੀ ਤੋਂ ਗੁੱਲੋਕੇ, ਤੇ ਗੁੱਲੋਕਿਆਂ ਤੋਂ ਫਿਰ ਮੈਂ ਇਹ ਨੰਗਲ ਮਾਤਾ ਜੀ ਦਾ ਪਿੰਡ ਦਿਖਾਉਣ ਵਾਸਤੇ ਮੈਂ ਆਇਆ ਵਾਂ। ਅਗਰ ਦੱਖਣ ਪਾਸਿਓਂ ਆਈਏ ਤੇ ਇਹ ਨਾਲ ਸੂਏ ਦਾ ਜਿਹੜਾ ਰਸਤਾ ਆ, ਤੇ ਅਗਰ ਦੂਸਰੀ ਸਾਈਡ ਤੋਂ ਆਈਏ ਰੋਡ ਵਾਲੀ ਸਾਈਡ ਤੋਂ ਜਿਹੜਾ ਕਰਤਾਰਪੁਰ ਨੂੰ ਰਸਤਾ ਜਾਂਦਾ, ਉਧਰ ਆਉਂਦਾ ਕੋਟ ਅਬਦੁੱਲਾ ਵਗੈਰਾ, ਇਸ ਤਰ੍ਹਾਂ ਦੇ ਕਾਫੀ ਜਿਹੜੇ ਨੇ ਉਹ ਪਿੰਡ ਆਉਂਦੇ ਨੇ, ਉਹ ਵਾਰ ਕੇ ਹੁੰਦਾ ਰਸਤਾ। ਲੇਕਿਨ ਇਹ ਜਿਹੜਾ ਰਸਤਾ ਹੈ ਇਹ ਹੈਗਾ ਸੂਏ ਦੇ ਨਾਲ ਨਾਲ, ਨਹਿਰ ਦੇ ਨਾਲ ਨਾਲ, ਛੋਟੀ ਜਿਹੀ ਨਹਿਰ ਹੈ, ਉਹਦੇ ਨਾਲ ਨਾਲ ਇਹ ਰਸਤਾ ਆ। ਇਹ ਸਾਹਮਣੇ ਜਿਹੜਾ ਨਾ ਉਹ ਨੰਗਲ ਹੈ ਮਾਤਾ ਜੀ ਦਾ ਪਿੰਡ। ਤੇ ਮੈਂ ਹੁਣ ਪਿੰਡ ਚੱਲਾਂ ਵਾਂ ਤੇ ਮਾਤਾ ਜੀ ਦਾ ਵੇਖਨੇ ਕੋਈ ਨਿਸ਼ਾਨੀ ਘਰ ਦੀ ਕੋਈ ਹੋਈ ਤੇ ਉਹ ਇਹਨਾਂ ਨੂੰ ਦਿਖਾ ਦਿੰਨੇ ਆ। ਇਹਦੀ ਤਹਿਸੀਲ ਕਿਹੜੀ ਸੀ? ਨਾਰੰਗ ਤਹਿਸੀਲ। ਨਾਰੰਗ। ਨਹੀਂ ਸ਼ੇਖਪੁਰੀਆ ਜ਼ਿਲ੍ਹਾ ਵੀ ਸ਼ੇਖੂਪੁਰਾ। ਹਾਂ, ਜ਼ਿਲ੍ਹਾ ਸ਼ੇਖ। ਇਹਦੇ ਅਲੱਗ-ਅਲੱਗ ਕਿਹੜੇ-ਕਿਹੜੇ ਪਿੰਡ ਸਨ? ਹਾਂਜੀ, ਚੜਾ ਸੀ ਸਾਡੇ ਨਾਲ। ਬਾਪੂ ਦਾ ਕੀ ਨਾਂ ਸੀ? ਮੇਰੇ ਬਾਪੂ ਦਾ ਝੰਡਾ ਸਿੰਘ। ਅੱਛਾ, ਘਰ ਤੁਹਾਡਾ ਕਿੱਥੇ ਕੋਈ ਸੀ ਪਿੰਡ 'ਚ? ਸਾਡਾ ਗਲੀ ਆਉਂਦੀ ਸੀ ਪਿੰਡ 'ਚ, ਦਾ ਵੱਡੀ ਮੇਨ ਗਲੀ ਆਉਂਦੀ ਸੀ, ਗਲੀ ਦੇ ਵਿੱਚ। ਅੱਛਾ ਜੀ। ਸਾਡੇ ਮਤਲਬ ਵੇਲੀਓਂ ਸਿੱਧੇ ਅਸੀਂ ਘਰ ਨੂੰ ਆ ਜਾਂਦੇ। ਘਰ ਵੇਖਣਾ ਤੁਸੀਂ, ਪਿੰਡ ਵੇਖਣਾ ਆਪਣਾ? ਹਾਂ, ਦਿਖਾ ਦਿਓ। ਲੋ ਮਾਤਾ ਜੀ, ਤੁਹਾਡਾ ਘਰ ਤੇ ਤੁਹਾਨੂੰ ਦਿਖਾ ਦਿੱਤਾ ਹੈ, ਜਿਹੜਾ ਤੁਹਾਡੀ ਹਵੇਲੀ ਤੋਂ ਬਿਲਕੁਲ ਸਿੱਧੇ ਹੱਥ ਗਲੀ ਦੇ ਵਿੱਚ ਆ ਜਾਂਦਾ ਹੈ। ਤੇ ਤੁਹਾਡਾ ਘਰ ਤੁਹਾਨੂੰ ਦੇਖ ਕੇ ਤੁਹਾਡਾ ਦਿਲ ਵੀ ਤੇ ਖੁਸ਼ ਹੋਇਆ ਹੋਏਗਾ, ਲੇਕਿਨ ਨਾਲ ਇਹ ਅੱਖਾਂ ਦੇ ਵਿੱਚੋਂ ਅੱਥਰੂ ਲਾਜ਼ਮੀ ਨਿਕਲ ਆਏ ਹੋਣਗੇ ਕਿ ਮੈਂ ਇੱਥੇ ਆਪਣਾ ਬਚਪਨ ਗੁਜ਼ਾਰਿਆ, ਜ਼ਿੰਦਗੀ ਦੇ 5 ਸਾਲ ਗੁਜ਼ਾਰੇ, ਤੇ ਫਿਰ ਮੈਂ ਇੱਥੇ ਰਿੜ੍ਹਦੀ ਹੁੰਦੀ ਸਾਂ। ਤੇ ਮੈਂ ਇਸ ਘਰ ਦੇ ਵਿੱਚ ਆਪਣੇ ਬਾਪੂ ਦਾ ਹੱਥ ਫੜ ਕੇ ਚੱਲਣਾ ਸਿੱਖਿਆ ਤੇ ਆਪਣੀ ਮਾਤਾ ਦੇ ਨਾਲ ਬੈਠ ਕੇ ਤੇ ਮੈਂ ਰੋਟੀ ਖਾਂਦੀ ਹੁੰਦੀ ਸਾਂ। ਮੈਨੂੰ 100% ਯਕੀਨ ਹੈ ਇਹ ਤੁਹਾਡਾ ਹੀ ਘਰ ਹੋਏਗਾ। ਤੇ ਹੁਣ ਜਿਸ ਵਕਤ ਇੱਥੇ ਇਹ ਗੋਏ ਲੱਗੇ ਨਜ਼ਰ ਆਉਂਦੇ ਹੋਣਗੇ, ਤੁਹਾਡਾ ਦਿਲ ਦੁਖਦਾ ਹੋਏਗਾ। ਇਹ ਉਹ ਝਰਨੇ ਜੇ ਬਣੇ ਹੋਏ ਨੇ ਜਿੱਥੇ ਤੁਸੀਂ ਚਿਰਾਗ ਜਲਾਉਂਦੇ ਹੋਵੋਗੇ। ਇਹ ਪਿਛਲੇ ਪਾਸੇ 2 ਜਿਹੜੀਆਂ ਨੇ ਇਹ ਕੋਠੜੀਆਂ ਸਨ, ਤੇ ਇਹਦੇ ਅਗਲੀ ਸਾਈਡ 'ਤੇ ਸੋਫਾ ਸੀ। ਇਹ ਅਗਰ ਦੇਖਿਆ ਜਾਵੇ ਤਾਂ ਇੱਥੇ ਇਹ ਸ਼ਤੀਰ ਸੀ, ਇੱਕ ਸ਼ਤੀਰੀ ਦਾ ਦੋਵਾਂ ਪਾਸੇ ਇੱਕ ਕੋਠੜੀ ਸੀ। ਤੇ ਇਹ ਉੱਤੇ ਡਿਜ਼ਾਈਨ ਉਸੇ ਤਰ੍ਹਾਂ ਹੀ ਜਿਹੜੇ ਅੰਦਰਲੇ ਪਾਸੇ ਬਣੇ ਹੋਏ ਸਨ ਉਹ ਹੀ ਨੇ। ਤੇ ਇਹ ਜਿਹੜਾ ਹਿੱਸਾ ਹੈ, ਇਹ ਜਿੱਥੇ ਬਾਲਿਆਂ ਦੇ ਨਜ਼ਰ ਆ ਰਹੇ ਨੇ ਖੁੱਡੇ ਜਿਹੇ ਬਣੇ ਹੋਏ ਨੇ, ਇੱਥੇ ਲਾਜ਼ਮੀ ਗੱਲ ਹੈ ਤੁਸੀਂ ਪੜਛੱਤੀ ਆਪਣੀ ਬਣਾਈ ਹੋਏਗੀ, ਕਿਤੇ ਖੇਡਦਿਆਂ ਖੇਡਦਿਆਂ ਇੱਥੇ ਲੁਕ ਵੀ ਜਾਂਦੀਆਂ ਹੋਵੋਗੀ ਭੈਣਾਂ ਦੇ ਨਾਲ। ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਹਿੱਸਾ ਅਗਰ ਦੇਖਿਆ ਜਾਵੇ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਘਰ ਬਹੁਤ ਵੱਡਾ ਹੋਏਗਾ, ਤੇ ਜਿਹਦੇ ਹੁਣ ਹਿੱਸੇ ਹੋ ਗਏ ਨੇ ਤੇ ਢੱਠ ਵੀ ਗਿਆ। ਛੱਪੜ ਨੇੜੇ ਸੀ ਉੱਥੋਂ? ਛੱਪੜ ਸਾਡੀ ਵੇਲੀ ਦੇ ਅੱਗੇ ਸੀ। ਅੱਛਾ, ਵੇਲੀ ਦੇ ਅੱਗੇ ਸੀ ਸਾਡੀ ਦੇ। ਠੀਕ ਹੈ। ਜਿੱਦਾਂ ਹੁਣ ਆ ਵੇਲੀ ਹੈ ਤੇ ਆ ਛੱਪੜ ਹੈ। ਇਹ ਛੱਪੜ ਹੈ ਜੀ, ਜੀ ਇਹ ਵੱਡਾ ਛੱਪੜ ਹੀ ਹੈ ਨੰਗਲ ਦਾ। ਅੱਛਾ, ਹਾਂਜੀ, ਇਹ ਪਿੰਡ ਦੇ ਲਹਿੰਦੇ ਪਾਸੇ ਹੈ? ਪਿੰਡ ਦੇ ਲੈਂਦੇ ਪਾ। ਲਹਿੰਦੇ ਪਾਸੇ। ਚਲੋ ਹੁਣ ਮਾਤਾ ਜੀ ਤੁਹਾਡੀ ਹਵੇਲੀ ਤੁਹਾਨੂੰ ਦਿਖਾ ਦਈਏ। ਇਹ ਮੈਂ ਇਸ ਵਕਤ ਚੌਕ 'ਚ ਖੜਾ ਵਾਂ ਤੇ ਇਹ ਮੈਂ ਬੱਚੇ ਨੂੰ ਕਿਹਾ ਕਿ ਬਈ ਮੇਰੇ ਨਾਲ ਚੱਲ ਤੇ ਮੈਨੂੰ ਮਾਤਾ ਜੀ ਦੀ ਹਵੇਲੀ ਜਿਹੜੀ ਹੈ ਉਹ ਦਿਖਾ ਦੇ। ਇਸ ਵਕਤ ਇਹਨਾਂ ਦੇ ਅੰਡਰ 'ਚ ਇੱਥੇ ਦੁਕਾਨਾਂ ਹੋਣਗੀਆਂ। ਜਿਸ ਵਕਤ ਤੁਸੀਂ ਇੱਥੇ ਆ ਕੇ ਛੋਟੇ ਛੋਟੇ ਪੈਰਾਂ ਦੇ ਨਾਲ ਛੋਟੇ ਛੋਟੇ ਕਦਮ ਉਠਾਉਂਦੇ ਹੋਏ ਇਹਨਾਂ ਦੁਕਾਨਾਂ ਦੇ ਵਿੱਚ ਸੌਦਾ ਲੈਣ ਵਾਸਤੇ ਆਉਂਦੇ ਹੋਵੋਗੇ ਤੇ ਇਹਨਾਂ ਗਲੀਆਂ ਦੇ ਵਿੱਚੋਂ ਗੁਜ਼ਰਦੇ ਹੋਵੋਗੇ। ਜਿਸ ਵਕਤ ਤੁਹਾਡੇ ਬਾਪੂ, ਤੁਹਾਡੀ ਮਾਤਾ ਜੀ, ਤੁਹਾਡੀਆਂ ਭੈਣਾਂ ਨੇ ਤੁਹਾਡੇ ਹੱਥ ਫੜੇ ਹੋਣਗੇ ਤੇ ਤੁਸੀਂ ਇੱਥੋਂ ਸੌਦਾ ਲੈਣ ਵਾਸਤੇ ਇਸ ਚੌਕ ਦੇ ਵਿੱਚੋਂ ਲਾਜ਼ਮੀ ਆਉਂਦੀਆਂ ਹੋਣਗੀਆਂ। ਇਹ ਚੌਕ ਦੇਖ ਕੇ ਤੇ ਤੁਹਾਡਾ ਦਿਲ ਜਿਹੜਾ ਉਹ ਜ਼ਰੂਰ ਇੱਕ ਵਾਰੀ ਉਸੇ ਬਚਪਨ ਦੀ ਤਰਫ ਤੁਹਾਨੂੰ ਲੈ ਕੇ ਜਾਏਗਾ।
ਇਹ ਬਿਲਕੁਲ ਇਹ ਹਵੇਲੀ ਹੈ, ਇਹਦੇ ਪਿਛਲੀ ਸਾਈਡ ਤੇ ਛੱਪੜ ਹੈ। ਇਹ ਉਹ ਹਵੇਲੀ ਜਿਹੜੀ ਤੁਹਾਡੀ ਹੈ ਤੇ ਛੋਟਾ ਦਰਵਾਜ਼ਾ ਇੱਧਰ ਤੁਹਾਡੀ ਗਲੀ ਵਾਲੀ ਸਾਈਡ ਤੇ ਰੱਖਿਆ ਨੇ, ਜਿੱਧਰੋਂ ਦੀ ਤੁਸੀਂ ਆਪਣੀ ਘਰ ਜਾਂਦੇ ਸੀ, ਤੇ ਦੂਸਰਾ ਦਰਵਾਜ਼ਾ ਜਿਹੜਾ ਹੈ ਉਹ ਪਰਲੀ ਸਾਈਡ ਤੇ ਹੈ, ਤੇ ਇਹਦੇ ਸਾਹਮਣੇ ਦੂਸਰੇ ਦਰਵਾਜ਼ੇ ਦੇ ਸਾਹਮਣੇ ਛੱਪੜ ਸੀ। ਇਹ ਜਿਹੜਾ ਬਾਜ ਬਣਾਇਆ ਇਹ ਪਹਿਲਾਂ ਹੀ ਹੈ। ਪਹਿਲੇ ਵੀ ਕੋਈ ਬਣਿਆ ਹੋਇਆ ਸੀ, ਪਹਿਲਾਂ ਬਣਿਆ ਸੀ ਲੇਕਿਨ ਇਹ ਦੁਬਾਰਾ ਫੇਰ ਬਣਾਇਆ। ਦੁਬਾਰਾ ਫੇਰ ਬਣਾਇਆ। ਹਾਂਜੀ ਇਹ ਜਿਹੜਾ ਪੁਰਾਣਾ ਹੀ ਹੈ। ਇਹ ਹਿੱਸਾ ਜਿਹੜਾ ਨਾ ਇਹਦਾ ਪੁਰਾਣਾ ਹੀ ਹੈ। ਇਹ ਅੰਦਰੋਂ ਵੀ ਸਾਰਾ ਕੋਈ ਪੁਰਾਣਾ ਹੀ ਹੈ। ਅੱਛਾ, ਤੁਹਾਡਾ ਨਾਮ ਕੀ ਹੈ? ਰਾਣਾ ਸ਼ਕੀਲ ਰਾਣਾ ਸ਼ਕੀਰ ਸਾਹਿਬ। ਜੀ। ਤੁਹਾਡੇ ਵਾਲਦ ਦਾ ਨਾਮ ਕੀ ਹੈ? ਰਾਣਾ ਤਾਰੇ ਇਹ ਹਵੇਲੀ ਜਿਹੜੀ ਆ ਦੋਸਤ ਦੀ ਹੈ। ਅੱਛਾ, ਹਾਜੀ ਤਨਵੀਰ ਉਹਨਾਂ ਦਾ ਨਾਮ ਹੈ। ਹਾਜੀ ਤਨਵੀਰ ਦੀ। ਠੀਕ ਹੈ। ਇੱਥੋਂ ਦੇ ਰਹਿਣ ਵਾਲੇ ਸ਼ੁਰੂ ਜਾਂ ਇੰਡੀਆ ਤੋਂ ਆਏ ਨੇ? ਦਰਿਏ ਦੇ ਜੇ ਹਾਂਜੀ, ਦਰਿਏ ਦੇ। ਦਰਿਆ। ਆ ਇੰਡੀਆ ਦਾ ਪਿੰਡ ਜਿਹੜੇ ਨੇ, ਇੰਡੀਆ 'ਚ ਇਹ ਦਰਿਆ। ਇੰਡੀਆ 'ਚ ਦਰਿਆ ਪਿੰਡ ਸੀ, ਬਜ਼ੁਰਗਾਂ ਦੱਸਿਆ ਹੈ। ਹਾਂਜੀ ਤੇ- ਉੱਥੋਂ ਦੇ। ਤਹਿਸੀਲ ਕਿਹੜੀ ਸੀ ਉਹਦੀ? ਪਤਾ ਨਹੀਂ ਇਹ ਵਾਲ ਸਾਹਿਬ। ਅੱਛਾ, ਮਤਲਬ ਕਿ ਤੁਸੀਂ ਮਹਾਜਰ ਹੋ। ਹਾਂਜੀ ਤੁਹਾਨੂੰ ਫਿਰ ਇੱਥੇ ਪਹਿਲੀ ਲਾਟ ਹੋਈ ਤੇ ਫਿਰ ਇੱਥੇ ਜਿਹੜਾ ਤੁਸੀਂ ਹਵੇਲੀ ਵੀ ਹੈ ਤੁਹਾਨੂੰ ਮਿਲ ਗਈ। ਠੀਕ ਹੈ। ਇਹ ਕਾਫੀ ਬੜੀ ਹਵੇਲੀ ਹੈ। ਹਾਂਜੀ ਸ਼ਕੀਲ ਸਾਹਿਬ, ਅਗਰ ਦੇਖਿਆ ਜਾਏ ਨਾ ਇਹਦੀ ਡਾਟ ਤੋਂ, ਇਹ ਦੇਖੋ ਨਾ ਹਜੇ ਤੱਕ ਕੋਈ ਇਹਦੇ ਤੇ ਸਰੀਆ ਨਹੀਂ ਇਸਤੇਮਾਲ ਹੋਇਆ, ਕੋਈ ਇਹ ਪੁਰਾਣੀ ਜਿਸ ਤਰ੍ਹਾਂ ਪਿੱਛੋਂ ਬਣੀ ਹੈ ਹਾਂਜੀ। ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਹੈ। ਕੋਈ ਸਰੀਆ ਇਸਤੇਮਾਲ ਨਹੀਂ ਹੋਇਆ, ਡਾਟਾਂ ਦੇ ਨਾਲ ਹੀ ਖੜੀ ਹੋਈ ਹੈ। ਇਹ ਬਰਾਮਦਾ ਆ। ਇਹ ਗਾਲਬਨ 8-8 ਫੁੱਟ ਬਾਲੇ ਨੇ ਤੇ ਇਹ ਉਹੋ ਹੀ ਦੀਵਾਰਾਂ ਇਸੇ ਤਰ੍ਹਾਂ ਹੀ ਜਿਹੜਾ ਨਾ ਇਹ ਬਣਾਇਆ ਗਿਆ ਹੈ। ਇਹ ਵਾਲਾ ਆਲਾ ਜਿਹਾ ਬਣਾਇਆ, ਸ਼ਾਇਦ ਚਿਰਾਗ ਵਗੈਰਾ ਜਲਾਉਣ ਵਾਸਤੇ ਬਣਾਇਆ ਹੋਵੇ। ਇਸੇ ਤਰ੍ਹਾਂ ਹਾਂਜੀ ਆ ਜੋ ਵੀ ਹਾਂਜੀ। ਤੇ ਇਹ ਬੂਹਾ ਵੀ ਉਹੋ ਹੀ ਹੈ। ਹਾਂਜੀ ਇਹ ਹੈਂ? ਪੁਰਾਣਾ ਦਰਵਾਜ਼ਾ ਵੀ ਪੁਰਾਣਾ ਹੀ ਹੈ। ਇਹ ਦਰਵਾਜ਼ਾ ਵੀ, ਇਹ ਦਰਵਾਜ਼ਾ ਜੀ ਕਰਿਆ ਜੇ ਹੋਣਾ ਸਿੱਧਾ ਇਹਨੂੰ, ਹੈ ਨਾ। ਇਹ ਕੁੰਡਾ ਅਜੇ ਤੱਕ ਕੁੰਡਾ ਵੀ ਇਸੇ ਤਰ੍ਹਾਂ ਹੀ ਹੈ, ਖੜਕਦਾ ਹੈ ਜੇ ਹੈ। ਉਹ ਜਿਸ ਟਾਈਮ ਉਹ ਸਰਦਾਰ ਜਾਂ ਉਹ ਖੱਤਰੀ ਜਨਾਬ ਉਹ ਕੁੰਡਾ ਖੜਕਾ ਕੇ ਅੰਦਰ ਆਉਂਦੇ ਨੇ ਕਿ ਉੱਠ ਜਾ ਮੁੰਡਿਆ, ਡੰਗਰਾਂ ਨੂੰ ਪਾਣੀ ਡਾਲਾ, ਪੱਠੇ ਪਾਲਾ। ਅੱਜ ਵੀ ਕੋਈ ਬਾਬਾ ਆ ਕੇ ਠਾਉਂਦਾ ਹੈ। ਤੇ ਇਸੇ ਤਰ੍ਹਾਂ ਇਹ ਜਿਹੜਾ ਨਾ ਇਹਦੇ ਅੰਦਰ ਦਾ ਵਿਊ ਹੈ। ਇਹ ਬਾਰੀ ਬਣੀ ਹੋਈ ਹੈ ਤੇ ਬਾਰੀ ਦੇ ਇਧਰਲੇ ਪਾਸੇ ਪਿਛਲੇ ਪਾਸੇ ਖਾਲੀ ਜਗ੍ਹਾ ਹੈ ਕਿ ਮਕਾਨ ਸੀ ਕੋਈ? ਉਹ ਦਰਬਾਰ ਪਰਲੀ ਸਾਈਡ। ਅੱਛਾ, ਪਰਲੀ ਸਾਈਡ ਤੇ ਕਵਰ ਹੈ। ਇਸ ਤਰ੍ਹਾਂ ਇਹ ਛੱਤ ਜਿਹੜੀ ਹੈ ਪੱਖਰ ਦੀ ਹੈ ਤੇ ਸ਼ਤੀਰੀਆਂ ਇਹ ਉਹ ਹੀ ਨੇ। ਪੁਰਾਣੀ ਉਹ ਹੀ ਹਰ ਸ਼ਾਈ ਉਹ ਹੀ। ਹਾਂ, ਉਹ ਹੀ ਹਰ ਚੀਜ਼ ਹੈ। ਹਾਂਜੀ ਤੇ ਇਹ ਜਦ ਦਰਵਾਜ਼ੇ ਦਿੱਤੇ ਆ ਪਰਛਤੀ, ਇਹ ਤਾਂ ਹੁਣ ਇਹ ਵੀ ਜਿਹੜੇ ਉਹੀ ਹੈ। ਹਾਂਜੀ ਇਸ ਨੰਗਲ ਬੜੇ ਨੰਗਲ ਤੋਂ ਜਿਹੜੇ ਸਰਦਾਰ ਜਾਂ ਖੱਤਰੀ ਗਏ ਨੇ, ਇਹ ਤਾਂ ਉਹੀ ਦੱਸ ਸਕਦੇ ਆ ਕਿ ਇਹ ਹਵੇਲੀ ਜਿਹੜੀ ਸੀ ਪਿੰਡ ਦੇ ਲਹਿੰਦੇ ਪਾਸੇ ਹਾਂਜੀ ਤੇ ਛੱਪੜ ਦੇ ਨਾਲ ਹੀ ਬਿਲਕੁਲ। ਤੇ ਇਹ ਕਿਹਦੀ ਹਵੇਲੀ ਸੀ? ਹਾਂਜੀ, ਇਹ ਉਹਨਾਂ ਨੂੰ ਪਤਾ ਹੈ। ਤੇ ਉਹ ਕਮੈਂਟਸ ਕਰਕੇ ਜ਼ਰਾ ਨਾ ਉਹ ਕਾਈਂਡਲੀ ਜ਼ਰੂਰ ਦੱਸ ਦਿਓ। ਤੇ ਕੁੰਡੀ ਮੈਨੂੰ ਵਾਰ-ਵਾਰ ਜਿਹੜੀ ਉਹਦੀ ਯਾਦ ਆਉਂਦੀ ਹੈ ਕਿ ਜਿਸ ਵਕਤ ਬਾਬਾ ਖੜਕਾਉਂਦਾ ਹੋਏਗਾ ਤੇ ਉਹ ਬਾਬਾ ਤੇ ਪੁੱਤਰ ਅੱਗੋਂ ਜਾਂ ਪੋਤਰੇ ਕਹਿੰਦੇ ਹੋਣਗੇ ਬਾਬਾ ਜੀ ਉੱਠ ਪੈਨੇ ਆ। ਬਹੁਤ ਖੂਬਸੂਰਤ ਹਵੇਲੀ ਜੀ, ਜ਼ਬਰਦਸਤ। ਇਹ ਡਾਟਾਂ ਬਣੀਆਂ ਹੋਈਆਂ ਨੇ, ਜ਼ਬਰਦਸਤ, ਲਾਜਵਾਬ। ਅੱਛਾ, ਸ਼ੁਰੂ ਤੋਂ ਰਕਬਾ ਇਹਦਾ ਇੰਨਾ ਹੀ ਹੈ ਜਾਂ ਇਸ ਤੋਂ ਜ਼ਿਆਦਾ ਸੀ ਇਹਦਾ ਹਵੇਲੀ ਦਾ ਏਰੀਆ? ਇਹ ਏਰੀਆ ਸਾਰਾ ਇਹੋ ਹੀ ਸੀ। ਅੱਛਾ, ਜਿਹੜੀਆਂ ਕੰਧਾਂ ਬਣੀਆਂ ਨਾ, ਹਾਂਜੀ 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 ਇੱਥੋਂ ਇੱਧਰ ਨੂੰ ਇਹ ਸਾਰਾ ਪੁਰਾਣਾ ਹੀ ਹੈ। ਇਹ ਬਾਅਦ ਚ ਮਕਾਨ ਉਹਨਾਂ ਬਣਾਏ ਨੇ। ਅੱਛਾ, ਇਹ ਮਕਾਨ ਬਾਅਦ ਚ ਬਣਾ। ਹਾਂਜੀ ਇਹ ਹੁਣ ਹੀ ਬਣਿਆ ਨੇ, ਸਹੀ। ਤਕਰੀਰ ਹੋਈ ਹੈ। ਇਹ ਅਲੱਗ ਗੂਠ ਦੇ ਵਿੱਚ ਇੱਕ ਇਹਦਾ ਹਿੱਸਾ ਇਹਨਾਂ ਬਣਾਇਆ ਤੇ ਹੈ, ਸ਼ਾਇਦ ਹੀ। ਹਿੱਸਾ ਇਹਦਾ ਹੀ ਹੈ। ਹਾਂਜੀ ਤੇ ਇਹ ਗਿਰ ਗਿਆ ਸੀ ਤੇ ਇਹ ਨਾਲ ਜਿਹੜਾ ਨਾ ਇੱਧਰ ਫਿਰ ਇਹਨਾਂ ਨੇ ਦੁਬਾਰਾ ਤਮੀਰ ਕਰ ਜੀ। ਇਹ ਵੱਡਾ ਛੱਪੜਾ ਹੀ ਹੈ ਨਗਲ ਦਾ। ਅੱਛਾ, ਹਾਂਜੀ ਇਹ ਪਿੰਡ ਦੇ ਲਹਿੰਦੇ ਪਾਸੇ ਹੈ? ਪਿੰਡ ਦੇ ਰਹਿੰਦੇ ਲਹਿੰਦੇ ਪਾਸੇ। ਜਿਹੜਾ ਮਾਤਾ ਜੀ ਨੇ ਜ਼ਿਕਰ ਕੀਤਾ ਆ, ਉਸ ਵਕਤ ਰਾਹ ਕਿਹੜਾ ਸੀ ਪਿੰਡ ਦਾ? ਕਿਹੜੀ ਸਾਈਡ ਤੋਂ ਆਉਂਦਾ? ਨਾਲ ਹੀ ਕੱਚਾ ਰਾਹ ਸੀ। ਇਹ ਕੱਚਾ ਰਾਹ ਇਧਰਲੀ ਸਾਈਡ ਤੋਂ ਆਉਂਦਾ ਸੀ? ਹੁਣ ਅੱਗੇ ਬਾਕੀ ਹੋ ਗਈ ਹੈ। ਅੱਛਾ ਇਹ ਰਾਹ ਸੀ। ਅੱਛਾ, ਇਹ ਛੱਪੜ ਸੀ ਤੇ ਇੱਥੇ ਪਿੰਡ ਦੇ ਇਹ ਲਹਿੰਦੇ ਪਾਸੇ ਹੈ। ਸਾਰੇ ਪਿੰਡ ਦਾ ਪਾਣੀ ਇੱਧਰ ਆਉਂਦਾ ਸੀ। ਠੀਕ ਹੈ।